ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਉਹਨਾਂ ਨਾਲ ਮਿਲ ਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਗੱਲਬਾਤ ਕਰਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ 18 ਜਨਵਰੀ 2018 6 ਮਾਘ ਨਾਨਕਸ਼ਾਹੀ ਸੰਮਤ 549 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੀਏ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲ 5 ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਗਲੋਬਲ ਸਿਪਿੰਗ ਦੀ ਐਪ ਰਾਹੀਂ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ। ਥੈਂਕ ਯੂ ਸੋ ਮਚ। ਜੀ ਡਾਕਟਰ ਸਾਹਿਬ, ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਅੱਜ ਦੇ ਪਹਿਲੇ ਅਹਿਮ ਇਸ਼ੂ ਦੇ ਨਾਲ। ਜੀ ਡਾਕਟਰ ਸਾਹਿਬ, ਕੀ ਕਹਿਣਾ ਤੁਹਾਡਾ? ਦੇਖੋ, ਕੱਲ ਅਸੀਂ ਆਪਣਾ ਓਪਨਿੰਗ ਸੈਗਮੈਂਟ ਉਸ ਖਿੱਤਾ ਦੇ ਨਾਲ ਸੰਬੰਧਿਤ ਡੋਕਲਾਮ, ਜਿਸ ਬਾਰੇ ਭਾਰਤ ਦੇ ਫੌਜੀ ਜਨਰਲ ਰਾਵਤ ਨੇ ਅਜੇ ਪਿਛਲੇ ਹਫ਼ਤੇ ਦਾਅਵਾ ਕੀਤਾ ਸੀ ਕਿ ਉੱਥੇ ਸਿਰਫ ਕੁਝ ਮਸ਼ੀਨਰੀ ਪਈ ਹੈ, ਉਹ ਵੀ ਸਰਦੀਆਂ ਕਰਕੇ ਹੈ ਔਰ ਫੌਜ ਚੀਨ ਦੀ ਪਿੱਛੇ ਹਟ ਗਈ ਹੈ। ਔਰ ਅਸੀਂ ਇੱਕ ਸਟੋਰੀ ਜਿਹੜੀ ਕਿ ਦਾ ਪ੍ਰਿੰਟ ਨੇ ਔਰ ਬਾਅਦ 'ਚ ਮੈਂ ਦੇਖਿਆ ਵੀ ਇਕਨੋਮਿਕ ਟਾਈਮਜ਼ ਔਰ ਹੋਰ ਬਹੁਤ ਸਾਰੀਆਂ ਪਬਲੀਕੇਸ਼ਨਸ 'ਚ ਵੀ ਉਸ ਫੌਜੀ ਕਰਨਲ ਭੱਟ ਦੀ, ਵਿਨਾਇਕ ਭੱਟ ਦੀ ਛਪੀ, ਜਿਹਨੇ ਜਿਹੜੀ ਹੈ ਸੈਟੇਲਾਈਟ ਇਮੇਜਰੀ ਦੀ ਵਰਤੋਂ ਦੇ ਨਾਲ ਇਹ ਸਾਬਤ ਕੀਤਾ ਸੀ ਕਿ ਚੀਨ ਨੇ ਉੱਥੇ ਕਿਵੇਂ 7 ਹੈਲੀਪੈਡ ਬਣਾਏ ਨੇ, ਡਜ਼ਨਸ ਆਫ ਉਹਨਾਂ ਦੇ ਟੈਂਕਸ ਨੇ, ਚੁਬਾਰਿਆਂ ਜਿੱਡੇ ਉੱਚੇ ਉਹਨਾਂ ਦੇ ਆਬਜ਼ਰਵੇਸ਼ਨ ਟਾਵਰ ਨੇ, ਔਰ ਉਹਨਾਂ ਦੀ ਜਿਹੜੀ ਫੌਜ ਹੈ ਉਹ ਵੀ ਟੈਂਟਸ ਦੇ ਵਿੱਚ ਕੈਮੋਫਲੇਜ ਫਾਰਮ 'ਚ ਹੈ। ਔਰ ਉਸ ਸੈਗਮੈਂਟ ਨੂੰ ਜਿਹੜਾ ਸਾਡੇ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ। ਓਵਰ 20,000 ਉਸ ਦੇ ਵਿਊਅਰਸ ਨੇ ਵੈਰੀ ਗੁੱਡ ਔਰ ਓਵਰ 200 ਕਮੈਂਟਸ ਐਂਡ ਸ਼ੇਅਰਸ ਅੱਡ ਇਹ ਨੇ। ਔਰ ਕਈ ਵਾਰ ਇਹ ਹੁੰਦਾ ਹੈ ਵੀ ਜਦੋਂ ਇੱਕ ਪਾਸੇ ਫੇਕ ਨਿਊਜ਼ ਦਾ ਦੌਰ ਚੱਲ ਰਿਹਾ ਤੇ ਕੋਈ ਵੀ ਟਰੂਥਫੁਲੀ ਸੱਚ ਨੂੰ ਬਾਹਰ ਲਿਆਂਦਾ ਕੋਈ ਸਟੋਰੀ ਅਸੀਂ ਤਾਂ ਨਹੀਂ ਸੀ ਕ੍ਰੀਏਟ ਕੀਤੀ ਤਾਂ ਉਸ ਕਰਨਲ ਨੇ ਹੈ ਔਰ ਉਹਨੇ ਬਿਲਕੁਲ ਇਮਾਨਦਾਰ ਐਨਾਲਿਸਿਸ ਦਿੱਤਾ। ਲੇਕਿਨ ਇਹ ਮਜਬੂਰੀ ਬਣ ਗਈ ਭਾਰਤ ਦੇ ਫੋਰਨ ਅਫੇਅਰਸ ਡਿਪਾਰਟਮੈਂਟ ਦੀ ਜਾਂ ਮਹਿਕਮੇ ਦੀ ਕਿ ਅੱਜ ਉਹਨਾਂ ਨੇ ਉਹਨੂੰ ਰਿਸਪੌਂਡ ਕੀਤਾ ਹੈ ਔਰ ਬਿਨਾਂ ਇਹ ਕਿਹਾ ਕਿ ਵੀ ਇਹ ਗੱਲ ਗਲਤ ਹੈ, ਨਹੀਂ ਇਟ ਇਜ਼ ਦ ਸਟੇਟਸ ਕੋ। ਦੇ ਸਟੇਟਸ ਕੋ ਤਾਂ ਪਹਿਲਾਂ ਹੀ ਸੀ, ਕਿਉਂਕਿ ਜਿਹੜਾ ਡੋਕਲਾਮ ਹੈ ਉਹਦਾ ਜੇ ਝਗੜਾ ਵੀ ਹੈ ਤੇ ਉਹ ਚਾਈਨਾ ਦਾ ਭੂਟਾਨ ਨਾਲ ਹੈ, ਇੰਡੀਆ ਨਾਲ ਤਾਂ ਕੋਈ ਦਾ ਲਾਗਾ ਦੇਗਾ ਨਹੀਂ ਹੈ। ਇਹ ਤਾਂ ਜਾਣ ਕੇ ਉੱਥੇ ਜਾ ਕੇ ਇਹਨਾਂ ਨੇ ਪੰਗਾ ਲਿਆ ਸੀ। ਸੋ ਜ਼ਾਹਰ ਹੈ ਕਿ ਵੀ ਇਹਨਾਂ ਦਾ ਜਿਹੜਾ ਝੂਠ ਹੈ ਉਹ ਪੂਰੀ ਤਰ੍ਹਾਂ ਉਗੜਿਆ, ਪੂਰੀ ਤਰ੍ਹਾਂ ਇਹਨਾਂ ਦਾ ਪਾਜ ਮੁਲੰਮਾ ਲੱਥਾ। ਅੱਜ ਜਿਹੜਾ ਸਾਡਾ ਓਪਨਿੰਗ ਟੌਪਿਕ ਹੈ, ਕਿਉਂਕਿ ਬੇਸ਼ੱਕ ਦੁਨੀਆ ਦੇ ਵਿੱਚ ਜਦੋਂ ਅਸੀਂ ਗਵਰਨਿੰਗ ਸਿਸਟਮਸ ਦੀ ਗੱਲ ਕਰਦੇ ਤੇ 20ਵੀਂ ਸਦੀ ਦੇ ਵਿੱਚ ਖਾਸ ਤੌਰ ਤੇ ਦੂਸਰੇ ਸੰਸਾਰ ਜੰਗ ਦੇ ਮੁੱਕਣ ਤੋਂ ਬਾਅਦ ਔਰ ਫਿਰ 1999 ਦੇ ਵਿੱਚ ਸੋਵੀਅਤ ਯੂਨੀਅਨ ਦੇ ਕਲੈਪਸ ਔਰ ਉਸ ਦੇ 15 ਹਿੱਸਿਆਂ 'ਚ ਟੁੱਟਣ ਤੋਂ ਬਾਅਦ ਜਿਹਦੀ ਸਭ ਤੋਂ ਜ਼ਿਆਦਾ ਜਿਸ ਮਾਡਲ ਦੀ ਗੱਲ ਹੋਈ ਜਾਂ ਜਿਹੜਾ ਲੱਗਾ ਕਿ ਲੋਕਾਂ ਦੇ ਮੁੱਢਲੇ ਹੱਕਾਂ ਦੀ ਰਾਖੀ ਜਾਂ ਪ੍ਰੋਸਪੈਰਿਟੀ ਜਾਂ ਪਰਸੀਕਿਊਸ਼ਨ ਤੋਂ ਆਜ਼ਾਦੀ ਦਾ ਮਾਡਲ ਹੈ ਉਹ ਡੈਮੋਕ੍ਰੇਸੀ ਹੈ, ਲੋਕਤੰਤਰ ਹੈ। ਹਾਲਾਂਕਿ ਜਦੋਂ ਅਸੀਂ ਅੱਡ ਦੁਨੀਆ ਦੇ ਵਿੱਚ ਲਗਭਗ 7-8 ਹਜ਼ਾਰ ਸਾਲ ਦੇ ਮਨੁੱਖੀ ਇਤਿਹਾਸ 'ਚ ਅੱਡ ਗਵਰਨਿੰਗ ਸਿਸਟਮ ਦੇਖਦੇ ਹਾਂ, ਕਬੀਲਿਆਂ ਤੋਂ ਗੱਲ ਸ਼ੁਰੂ ਹੁੰਦੀ ਹੈ ਔਰ ਉਸ ਦੇ ਨਾਲ ਮੇਰੀਆਂ ਨਜ਼ਰਾਂ ਦੇ ਸਾਹਮਣੇ ਮਨ ਦੀਆਂ ਸੁਕਰਾਤ ਵੱਲੋਂ ਜਿਹੜਾ ਕਿ ਪਲੇਟੋ ਨੇ ਲਿਖਿਆ ਗਵਰਨਿੰਗ ਮਾਡਲ ਦਾ ਰਿਪਬਲਿਕ, ਜਿਹੜਾ ਉਸ ਦਾ ਦੀ ਲਿਖਤ ਹੈ, ਉਸ ਦੇ ਵਿੱਚ ਇਸ ਇਸ਼ੂ ਨੂੰ ਡਿਸਕਸ ਕੀਤਾ ਗਿਆ ਵੀ ਲੋਕਾਂ ਦੀ ਹਾਲਤ ਕੀ ਹੋਏਗੀ, ਕਿਹਦੇ ਹੱਥ 'ਚ ਜੇ ਪਾਵਰ ਆਏ ਤਾਂ ਕੀ ਹੋਏਗਾ। ਉਸ ਦੇ ਵਿੱਚ ਜਿੰਨਾ ਕੁ ਮੈਂ, ਕਿਉਂਕਿ ਬਹੁਤ ਪਹਿਲਾਂ ਪੜ੍ਹਿਆ ਹੋਇਆ ਹੈ, ਪਰ ਜਿੰਨਾ ਕੁ ਮੈਨੂੰ ਯਾਦ ਹੈ ਉਹਦੇ 'ਚ ਇਹ ਗੱਲ ਸਾਹਮਣੇ ਸੀ ਕਿ ਵੀ ਜੇ ਪਾਵਰ ਵਾਰੀਅਰ ਕਲਾਸ ਦੇ ਹੱਥ 'ਚ ਹੋਏ, ਜਿਹੜੇ ਯੋਧੇ ਕਿਸਮ ਦੇ ਲੋਕ ਨੇ, ਤੇ ਉਸ ਸਟੇਟ ਦੇ ਵਿੱਚ ਬੜਾ ਉਤਸ਼ਾਹ ਹੋਏਗਾ, ਬੜੇ ਲੋਕ ਫਿੱਟ ਵੀ ਹੋਣਗੇ, ਅਲਰਟ ਵੀ ਹੋਣਗੇ, ਮੋਰਲ ਵੈਲਿਊਜ਼ ਵੀ ਹੋਣਗੀਆਂ।
ਪਰ ਉਹਦੇ 'ਚ ਉਹਨੇ ਕਿਹਾ ਸੀ ਕਿ ਵੀ ਉਸ ਸਟੇਟ ਦੀ ਜਿਹੜੀ ਹੈ ਰਿਲੇਸ਼ਨਸ਼ਿਪ ਗੁਆਂਢੀਆਂ ਦੇ ਨਾਲ ਜਿਹੜੀ ਉਹ ਚੰਗੀ ਨਹੀਂ ਹੋਏਗੀ, ਔਰ ਹਮੇਸ਼ਾ ਉਹ ਸਟੇਟ ਜੰਗਾਂ ਦੇ ਵਿੱਚ ਉਲਝੀ ਰਹੇਗੀ, ਕਿਉਂਕਿ ਜਿਹੜੇ ਵਾਰੀਅਰ ਨੇ ਉਹਨਾਂ ਦਾ ਹੋਏਗਾ ਕਿ ਉਹਨਾਂ ਨੇ ਹੋਰ ਇਲਾਕੇ ਫਤਿਹ ਕਰਨੇ ਨੇ। ਇਸ ਲਈ ਉਹ ਜਿਹੜੀ ਸਟੇਟ ਹੈ ਰੈਗੂਲਰਲੀ ਐਟ ਵਾਰ ਹੋਏਗੀ ਵਿਦ ਦਾ ਨੇਬਰਸ ਜੀ। ਫਿਰ ਸੀ ਕਿ ਵੀ ਜੇ ਟ੍ਰੇਡਰ ਕਲਾਸ ਦੇ ਹੱਥ 'ਚ, ਬਾਣੀਆਂ ਦੇ ਕੋਲ ਪੋਲੀਟੀਕਲ ਪਾਵਰ ਹੋਏ, ਵਪਾਰੀਆਂ ਦੇ ਕੋਲ, ਉਹਦੇ 'ਚ ਸੀ ਕਿ ਉਹ ਸਟੇਟ ਬੜੀ ਪ੍ਰੋਸਪਰਸ ਹੋਏਗੀ, ਉਸ ਦੇ ਵਿੱਚ ਬੜੀ ਖੁਸ਼ਹਾਲੀ ਹੋਏਗੀ, ਲੋਕ ਜਿਹੜੇ ਨੇ ਉਹ ਆਦਾਨ ਪ੍ਰਦਾਨ ਕਰਨਗੇ, ਸ਼ਾਂਤੀ ਵੀ ਹੋਏਗੀ। ਪਰ ਉਸ ਸਟੇਟ ਦੇ ਵਿੱਚ ਜਿਹੜੀਆਂ ਇਖਲਾਕੀ ਕਦਰਾਂ ਕੀਮਤਾਂ ਨੇ, ਮੋਰਲ ਵੈਲਿਊਜ਼ ਨੇ, ਉਹਨਾਂ ਦਾ ਡਿਕਲਾਈਨ ਹੋਏਗਾ, ਉਹਨਾਂ ਦੀ ਜਿਹੜਾ ਉਹ ਥੱਲੇ ਨੂੰ ਜਾਣਗੇ, ਕਿਉਂਕਿ ਜਿਹੜੀ ਵਪਾਰੀ ਬਿਰਤੀ ਹੁੰਦੀ ਹੈ ਉਹਦੇ 'ਚ ਫਿਰ ਤੁਸੀਂ ਹਰ ਚੀਜ਼ ਨੂੰ ਟ੍ਰੇਡ ਕਰਦੇ ਹੋ, ਉਹਦੀ ਤੁਹਾਡਾ ਇਖਲਾਕ ਵੀ ਜਿਹੜਾ ਉਹ ਇੱਕ ਟ੍ਰੇਡਿੰਗ ਕਮੋਡਿਟੀ ਬਣ ਜਾਏਗਾ। ਸੋ ਕੁੱਲ ਮਿਲਾ ਕੇ ਇਸ ਕਿਸਮ ਦੀਆਂ ਆਪਸ਼ਨਸ ਤੋਂ ਬਾਅਦ ਜਿਹੜਾ ਕਨਕਲੂਜਨ ਸੀ ਉਹਦੇ 'ਚ ਇਹੀ ਸੀ, ਫਿਲਾਸਫਰ ਕਿੰਗ, ਜਿਹਨੂੰ ਕਦੇ ਫਿਲਾਸਫਰ ਕਿੰਗ ਕਨਸੈਪਟ ਕਿਹਾ ਜਾਂਦਾ ਹੈ, ਔਰ ਉਹਦੇ 'ਚ ਇਹੀ ਸੀ ਕਿ ਵਡੇਰੀ ਉਮਰ ਦੇ ਲੋਕ ਜਿਹੜੇ ਖਾਸ ਤੌਰ ਤੇ ਦੁਨੀਆ ਤੋਂ ਬੇਨਿਆਜ਼ ਨੇ, ਹਕੀਕਤ ਨੂੰ ਸਮਝਦੇ ਨੇ, ਉਹਨਾਂ ਦੀ ਆਪਣੀ ਕੋਈ ਗਰੀਡ ਨਹੀਂ ਹੈ, ਆਪਣੀ ਕੋਈ ਲਾਲਚ ਨਹੀਂ ਹੈ, ਜੇ ਉਹਨਾਂ ਦੇ ਕੋਲ ਸਿਆਸੀ ਪਾਵਰ ਹੋਏ ਤੇ ਉਹ ਜਿਹੜੇ ਨੇ ਆਪਣਾ ਪ੍ਰਭਾਵ ਵੀ ਰੱਖਣਗੇ, ਪੀਸ ਵੀ ਹੋਏਗੀ, ਪ੍ਰੋਸਪੈਰਿਟੀ ਵੀ ਹੋਏਗੀ, ਇਖਲਾਕ ਵੀ ਕਾਇਮ ਹੋਏਗਾ। ਇਹ ਲਗਭਗ 2500 ਸਾਲ ਪਹਿਲਾਂ ਦਾ ਮਾਡਲ ਡਿਸਕਸ ਹੁੰਦਾ ਹੈ। ਫਿਰ ਅਸੀਂ ਦੇਖਦੇ ਹਾਂ ਕਿ ਜਦੋਂ ਡੈਮੋਕ੍ਰੇਸੀ ਦੀ ਵੀ ਗੱਲ ਹੁੰਦੀ ਹੈ, ਏਥਨਸ ਦੇ ਨਾਲ ਜਾ ਕੇ ਗ੍ਰੀਸ ਦੇ ਵਿੱਚ ਇਹ ਗੱਲ ਜੁੜਦੀ ਹੈ, ਔਰ ਜਦੋਂ ਵੀ ਕੋਈ ਚੇਂਜ ਦੀ ਗੱਲ ਹੁੰਦੀ ਹੈ ਕਿਸੇ ਸਿਸਟਮ 'ਚ ਜੀ, ਬਹੁਤ ਵਾਰ ਸੁਕਰਾਤ ਦੀ ਗੱਲ ਹੁੰਦਿਆਂ ਅਸੀਂ ਆਪਣੀਆਂ ਸਕੂਲੀ ਕਿਤਾਬਾਂ 'ਚ ਵੀ ਪੜ੍ਹਦੇ ਰਹੇ ਕਿ ਸੱਚ ਬੋਲਣ ਲਈ ਸੁਕਰਾਤ ਨੇ ਜ਼ਹਿਰ ਦਾ ਪਿਆਲਾ ਪੀਤਾ। ਜਦੋਂ ਵੀ ਦੁਨੀਆ ਦੇ ਵਿੱਚ ਸੱਚ ਲਈ ਮਰਨ ਵਾਲਿਆਂ ਦੀ ਗੱਲ ਹੁੰਦੀ ਹੈ ਤੇ ਸੁਕਰਾਤ ਦਾ ਜ਼ਿਕਰ ਹੁੰਦਾ ਹੈ। ਫਿਰ ਜਦੋਂ ਥੋੜਾ ਜਿਹਾ ਉਸ ਨੂੰ ਹੋਰ ਵੇਰਵੇ ਦੇ ਨਾਲ ਦੇਖਿਆ ਕਿ ਵੀ ਉਸ ਦੇ ਉੱਤੇ ਚਾਰਜ ਕੀ ਹੈ, ਐਸਾ ਕਿਹੜਾ ਸੱਚ ਉਹਨੇ ਕਿਹਾ ਜਿਹੜਾ ਕਿ ਵੇਲੇ ਦੇ ਹਾਕਮਾਂ ਨੂੰ ਜਿਹੜਾ ਉਹ ਚੁੱਭਿਆ ਜਾਂ ਉਹਨੂੰ ਟੋਲਰੇਟ ਨਹੀਂ ਕਰ ਸਕੇ। ਸੋ ਜ਼ਾਹਰ ਹੈ ਵੀ ਸੁਕਰਾਤ ਦੇ ਖਿਲਾਫ ਇਲਜ਼ਾਮ ਹੀ ਇਹ ਸੀ ਕਿ ਵੀ ਉਹ ਆਪਣੇ ਸ਼ਹਿਰ ਦੇ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਭੜਕਾਉਂਦਾ ਹੈ, ਕਿਉਂਕਿ ਉਹ ਘੁੰਮਦਾ ਸੀ, ਘੁੰਮਦਾ ਆਉਂਦਾ ਜਿੱਥੇ ਉਹਨੂੰ 10-20 ਕਿਤੇ ਖੜੇ ਨਜ਼ਰ ਆਏ ਲੋਕ, ਉਹਨਾਂ ਨਾਲ ਮਿਲ ਕੇ ਬੈਠਦਾ ਸੀ, ਉਹਨਾਂ ਨੂੰ ਪੁੱਛਣਾ ਕਿਵੇਂ ਚੱਲ ਰਿਹਾ, ਕੀ ਤਬਦੀਲੀ ਹੋਏ, ਕੀ ਠੀਕ ਹੋ ਸਕਦਾ, ਇਹਦੇ ਨਾਲੋਂ ਬਿਹਤਰ ਕਿਵੇਂ ਹੋ ਸਕਦਾ। ਸੋ ਜਿਹੜੇ ਫਰੈਸ਼ ਆਈਡੀਆਜ਼ ਨੇ, ਨਵੇਂ ਵਿਚਾਰ ਨੇ, ਉਹੀ ਹਕੂਮਤਾਂ ਜਿਹੜੀਆਂ ਇੱਕ ਐਸਟੈਬਲਿਸ਼ਮੈਂਟ ਦਾ ਮਤਲਬ ਹੀ ਇਹ ਹੈ ਕਿ ਸਥਾਪਤੀਵਾਦ ਹੈ, ਕਿ ਉਹ ਰੁਕੀਆਂ ਹੋਈਆਂ ਨੇ। ਜਿਹੜੀ ਵੀ ਕੋਈ ਤਬਦੀਲੀ ਦੀ ਗੱਲ ਹੈ ਉਹ ਉਹਨਾਂ ਨੂੰ ਲੱਗਦੀ ਹੈ ਕਿ ਬਈ ਉਹਦੇ ਤੇ ਚਾਰਜ ਹੀ ਇਹ ਸੀ ਕਿ ਹੀ ਇਜ਼ ਕਰਪਟਿੰਗ ਦਾ ਮਾਈਂਡਸ ਆਫ ਦਾ ਯੰਗ ਪੀਪਲ, ਕਿ ਉਹ ਨੌਜਵਾਨਾਂ ਦੇ ਦਿਮਾਗਾਂ ਨੂੰ ਜਿਹੜਾ ਉਹ ਖਰਾਬ ਕਰ ਰਿਹਾ, ਔਰ ਇਹੀ ਉਹਦਾ ਚਾਰਜ ਸੀ। ਹਾਲਾਂਕਿ ਵੱਖਰੀ ਸਟੋਰੀ ਹੈ ਕਿ ਅਲਟੀਮੇਟਲੀ ਜੇ ਅੱਜ ਏਥਨਸ ਨੂੰ ਜਾਂ ਗ੍ਰੀਸ ਨੂੰ ਕੋਈ ਜਾਣਦਾ ਹੈ ਤੇ ਉਹ ਸੁਕਰਾਤ ਕਰਕੇ, ਜਾਂ ਉਸ ਤੋਂ ਬਾਅਦ ਹੋਰ ਚੀਜ਼ਾਂ, ਉਹਦੀ ਡੈਮੋਕ੍ਰੇਸੀ, ਉਹਦੀ ਓਲੰਪਿਕ, ਇਹ ਸਾਰੀਆਂ ਚੀਜ਼ਾਂ ਨੇ। ਸੋ ਮੈਂ ਦੇਖਦਾ ਹਾਂ ਕਿ ਵੀ ਅੱਜ ਜਦੋਂ ਕਿ ਅਸੀਂ 21ਵੀਂ ਸਦੀ 'ਚ ਹੈ, ਦੁਨੀਆ ਦੇ ਵਿੱਚ ਇਹਨਾਂ ਸਾਰੀਆਂ ਬੀਤੀਆਂ ਸਦੀਆਂ ਦੇ ਵਿੱਚ ਬੜੇ ਬੜੇ ਪਾਵਰਫੁਲ ਰਜੀਮਸ, ਰੋਮਨ ਐਮਪਾਇਰ, ਫਿਰ ਅਸੀਂ ਦੇਖਦੇ ਹਾਂ ਕਿ ਕਿਸ ਕਿਸਮ ਦੇ ਸਾਡੇ ਆਪਣੇ ਉਸ ਖਿੱਤੇ 'ਚ ਮੁਗਲਿਆ ਸਲਤਨਤ, ਬਗਦਾਦ ਦੀ ਸਭਿਅਤਾ, ਸਿਵਲਾਈਜੇਸ਼ਨ, ਉਸ ਤੋਂ ਪਹਿਲਾਂ ਚੰਗੇ ਬੜੇ ਬੜੇ ਕੰਕਰਰ, ਚੰਗੇਜ਼ ਖਾਨ, ਹਲਾਕੂ, ਤੈਮੂਰ, ਕਿਵੇਂ ਯੂਰਪ ਦੇ ਵਿੱਚ ਇੱਕ ਤੋਂ ਬਾਅਦ ਇੱਕ ਕਿੰਗਸ, ਐਮਪਾਇਰਸ, ਕਿਵੇਂ ਬ੍ਰਿਟਿਸ਼ ਐਮਪਾਇਰ ਜਿਹਦੇ ਬਾਰੇ ਸੀ ਕਿ ਰਾਤ ਉਹਨਾਂ ਦੇ ਸੂਰਜ ਡੁੱਬਦਾ ਹੀ ਨਹੀਂ, ਈਸਟ ਤੋਂ ਵੈਸਟ ਤੱਕ ਉਹਨਾਂ ਦਾ ਕੰਟਰੋਲ, ਕਲੋਨੀਅਲ ਪਾਵਰਸ। ਫਿਰ ਅਸੀਂ ਜੇ ਸ਼ਾਰਟ ਕਰਦੇ ਹਾਂ 20ਵੀਂ ਸਦੀ 'ਚ ਆ ਜਾਈਏ, ਦੋ ਸੰਸਾਰ ਜੰਗ, ਉਹ ਵੀ ਯੂਰਪ ਦੇ ਵਿੱਚ ਜਿਹਨਾਂ ਦੀ ਸ਼ੁਰੂਆਤ ਹੋਈ, ਔਰ ਉਹ ਵੀ ਇੱਕ ਪਾਸੇ ਨਾਜ਼ੀ ਜਰਮਨੀ ਹੈ, ਇੱਕ ਪਾਸੇ ਫਾਸ਼ਿਸਟ ਇਟਲੀ ਹੈ ਅੱਜ ਦਾ, ਔਰ ਇੰਪੀਰੀਅਲਿਸਟ ਜਾਪਾਨ ਹੈ ਦੂਜੇ ਪਾਸੇ, ਕਲੋਨੀਅਲ ਪਾਵਰਸ ਨੇ, ਉਹ ਬ੍ਰਿਟਨ ਹੋਏ, ਦੂਜਾ ਹੋਏ। ਔਰ ਅਮਰੀਕਾ ਦਾ ਇਸ ਮਾਮਲੇ ਦੇ ਵਿੱਚ ਜਦੋਂ ਅਸੀਂ ਦੁਨੀਆ 'ਚ ਡੈਮੋਕ੍ਰੇਸੀ ਦੀ ਹਿਸਟਰੀ ਦੇਖਦੇ ਹਾਂ, ਭਾਵੇਂ ਕਨਸਟੀਟਿਊਸ਼ਨਲੀ ਮੈਗਨਾ ਕਾਰਟਾ ਦੇ ਨਾਲ ਜਾਂ ਬ੍ਰਿਟਿਸ਼ ਇਸ ਗੱਲ 'ਚ ਪ੍ਰਾਈਡ ਲੈਂਦੇ ਨੇ, ਉਹਨਾਂ ਨੇ ਪਾਰਲੀਮੈਂਟਰੀ ਸਿਸਟਮ ਔਰ ਦੂਸਰਾ ਤੀਸਰਾ ਪਹਿਲਾਂ ਬਣਾ, ਪਰ ਅਸੀਂ ਦੇਖਦੇ ਹਾਂ ਕਿ ਉਸ ਕਿੰਗਸ਼ਿਪ ਦੇ ਥੱਲੇ
ਕਿਵੇਂ ਉਹਨਾਂ ਦਾ ਉਹ ਹਾਊਸ ਆਫ ਲਾਰਡਸ ਜਾਂ ਹਾਊਸ ਆਫ ਕਾਮਨਸ ਵੀ ਈਵਨ 20ਵੀਂ ਸਦੀ ਤੱਕ ਵੀ ਜੇ ਅਸੀਂ ਸਾਊਥ ਏਸ਼ੀਅਨ ਕੰਟੈਕਸਟ 'ਚ ਦੇਖੀਏ ਤੇ ਕਿਵੇਂ ਉਹਨਾਂ ਦੀ ਜਿਹੜੀ ਬੇਸਿਕ ਫਿਤਰਤ ਸੀ ਉਹ ਕੋਲੋਨਾਈਜ਼ ਕਰਨਾ ਸੀ, ਬਸਤੀ ਬਣਾ ਕੇ ਰੱਖਣਾ ਸੀ। ਕਿਵੇਂ ਹੌਲੀ ਹੌਲੀ ਰਿਫਾਰਮ ਦੇ ਨਾਂ ਥੱਲੇ ਕਿਸੇ ਨੂੰ ਕੋਈ ਇੱਕ ਗੀਟੀ ਸੁੱਟ ਦਿੱਤੀ, ਫਿਰ 2 ਸੁੱਟਤੀਆਂ, ਫਿਰ 4 ਖੋਹ ਲਈਆਂ। ਸੋ ਇਸ ਕਿਸਮ ਦੀ ਗੇਮ ਚੱਲਦੀ ਰਹੀ। ਪਰ ਘੱਟੋ ਘੱਟ ਅਮਰੀਕਾ ਦੇ ਇਹ ਕ੍ਰੈਡਿਟ 'ਚ ਜਾਂਦਾ ਹੈ ਕਿ ਉਸ ਨੇ ਜਿਹੜੇ ਬੇਸ਼ੱਕ ਜਿਹੜੇ ਇੱਥੇ ਅਮਰੀਕਾ 'ਚ ਆਏ ਉਹ ਪਹਿਲਾਂ ਸਫਰਰ ਸੀ, ਪਿਲਗ੍ਰਿਮਸ, ਜਿਨ੍ਹਾਂ ਦੀ ਆਪਣੀ ਪਰਸੀਕਿਊਸ਼ਨ ਧਰਮ ਦੇ ਨਾਂ ਤੇ ਹੋ ਰਹੀ ਸੀ। ਇੱਥੇ ਆਏ, ਉਹਨਾਂ ਨੇ ਆ ਕੇ ਆਪਣਾ ਜੀਵਨ ਨਵੇਂ ਸਿਰਿਓਂ ਸ਼ੁਰੂ ਕੀਤਾ। ਵੱਖਰੀ ਗੱਲ ਹੈ ਵੀ ਉਹਨਾਂ ਨੇ ਨੇਟਿਵਸ ਨਾਲ ਕੀ ਕੀਤਾ, ਬਾਅਦ ਦੇ ਵਿੱਚ ਇੱਕ ਵੱਖਰਾ ਚੈਪਟਰ ਹੈ। ਪਰ ਕੁੱਲ ਮਿਲਾ ਕੇ ਅਸੀਂ ਦੇਖਦੇ ਹਾਂ ਕਿ ਜੇ ਉਸ ਪਾਰਟ ਨੂੰ ਪਾਸੇ ਰੱਖ ਕੇ 4 ਜੁਲਾਈ 1776 ਨੂੰ ਕਾਰਡ ਆਫ ਲਾਈਨ ਰੱਖੀਏ, ਜਦੋਂ ਕਿ ਬ੍ਰਿਟਿਸ਼ ਕਲੋਨੀਅਲ ਸਿਸਟਮ ਤੋਂ ਅਮਰੀਕਾ ਨੇ ਆਜ਼ਾਦ ਹੋਣ ਲਈ 13 ਕਾਲੋਨੀਜ਼ ਦੇ ਨੇ ਫਿਲਾਡੈਲਫੀਆ ਦੇ ਵਿੱਚ ਥਾਮਸ ਜੈਫਰਸਨ ਦੀ ਜਿਹੜੀ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਹੈ ਉਸ ਨੂੰ ਐਲਾਨਿਆ। ਵਿਦਿਨ 15 ਇਅਰਸ ਜਿਹੜਾ ਕਨਸਟੀਟਿਊਸ਼ਨ ਅਮਰੀਕਾ ਦਾ ਬਣਿਆ, ਉਹਨਾਂ ਨੇ ਜਿਹੜਾ ਬ੍ਰਿਟਿਸ਼ ਕਲੋਨੀਅਲਸ ਨੂੰ ਡਿਫੀਟ ਕਰਕੇ ਆਪਣਾ ਰਾਜ ਭਾਗ ਬਣਾਇਆ। ਔਰ ਇਸ ਸਾਰੇ ਪੀਰੀਅਡ 'ਚੋਂ ਕਨਸਟੀਟਿਊਸ਼ਨ, ਬਿਲ ਆਫ ਰਾਈਟਸ ਔਰ ਲੇਟੈਸਟ ਅਸੀਂ ਅੰਟਿਲ 1960s ਜਦੋਂ ਕਿ ਰੇਸਿਜ਼ਮ ਦਾ ਐਂਡ ਹੋਇਆ, ਜਿਹੜੇ ਅਫਰੀਕਨ ਅਮਰੀਕਨਸ ਐਮਪਾਵਰਮੈਂਟ ਦੀ ਗੱਲ ਸ਼ੁਰੂ ਹੋਈ, ਵੋਟਾਂ ਰਜਿਸਟਰ ਕਰਨ ਦਾ ਹੱਕ ਹੋਇਆ। ਔਰ ਉਸ ਸਾਰੇ ਦਾ ਨਤੀਜਾ ਸੀ, ਜੇ ਮੈਂ ਇਹ ਕਹਾਂ ਕਿ ਇਸ ਸਾਰੇ ਦਾ ਜਿਹੜਾ ਕਲਾਈਮੈਕਸ ਸੀ ਉਹ ਬਰਾਕ ਓਬਾਮਾ ਦਾ ਵਾਈਟ ਹਾਊਸ ਤੱਕ ਪਹੁੰਚਣੇ। ਔਰ ਇਸ ਪੀਰੀਅਡ ਦੇ ਵਿੱਚ ਫਿਰ ਸੈਕੰਡ ਵਰਲਡ ਵਾਰ ਤੋਂ ਬਾਅਦ ਖਾਸ ਤੌਰ ਤੇ ਅਮਰੀਕਾ ਜਿਹੜਾ ਹੈ ਦੁਨੀਆ ਦੀ ਇੱਕ ਵੱਡੀ ਪਾਵਰ, ਭਾਵੇਂ ਬਾਈਪੋਲਰ ਵਰਲਡ ਬਣ ਗਿਆ, ਇੱਕ ਪਾਸੇ ਸੋਵੀਅਤ ਯੂਨੀਅਨ, ਇੱਕ ਪਾਸੇ ਅਮਰੀਕਾ। ਪਰ ਸੋਵੀਅਤ ਯੂਨੀਅਨ ਦਾ ਜਦੋਂ ਜ਼ਿਕਰ ਹੁੰਦਾ ਸੀ ਜਾਂ ਹੁੰਦਾ ਹੈ ਤੇ ਫਿਰ ਗੱਲ ਸਟਾਲਿਨ ਦੀ ਹੁੰਦੀ ਹੈ, ਗੱਲ ਜ਼ੁਲਮ ਦੀ ਹੁੰਦੀ ਹੈ ਔਰ ਦੂਸਰੇ ਸਾਰੇ ਦੀ ਹੁੰਦੀ ਹੈ। ਔਰ ਇੱਕ ਬੜਾ ਪੋਪੂਲਰ ਭਾਵੇਂ ਜੋਕ ਸੀ ਜਾਂ ਰਿਐਲਿਟੀ ਸੀ, ਇਹ ਮਸ਼ਹੂਰ ਹੈ ਕਿ ਜਦੋਂ ਬੈਰੀਅਰ ਟੁੱਟੇ ਔਰ ਪਹਿਲੀ ਵਾਰ ਅਮਰੀਕਨ ਪ੍ਰੈਜ਼ੀਡੈਂਟ 80s ਦੇ ਵਿੱਚ ਸੋਵੀਅਤ ਯੂਨੀਅਨ ਦੇ ਗਿਆ ਦੌਰੇ ਤੇ, ਔਰ ਉਦੋਂ ਜਿਹੜਾ ਉਹ ਜਿਹੜੇ ਰਸ਼ੀਅਨਸ ਕੋਈ ਟ੍ਰੇਨਡ KGB ਦੇ ਹੋਣਗੇ ਬੰਦੇ ਜਾਂ ਦੂਜੇ, ਉਹ ਅਮਰੀਕਨ ਜਿਹੜਾ ਡੈਲੀਗੇਸ਼ਨ ਸੀ ਉਹਨਾਂ ਨੂੰ ਕਹਿਣ ਲੱਗੇ ਕਿ ਜੀ ਦੇਖੋ ਤੁਸੀਂ ਐਵੇਂ ਡੈਮੋਕ੍ਰੇਸੀ ਦਾ ਇੱਕ ਢੋਂਗ ਹੀ ਰਚਿਆ ਹੋਇਆ ਹੈ, ਸਾਡੇ ਵੀ ਡੈਮੋਕ੍ਰੇਸੀ ਹੈ, ਅਸੀਂ ਵੀ, ਸਾਡੇ ਭਾਵੇਂ ਪੋਲਿਟ ਬਿਊਰੋ ਹੈ, ਉਹਦੀਆਂ ਚੋਣਾਂ ਹੁੰਦੀਆਂ ਨੇ, 99% ਲੋਕ ਵੋਟਾਂ ਪਾਉਂਦੇ ਨੇ, ਤੁਹਾਡੇ ਤਾਂ 50% ਦਾ ਦੀ ਫਿਗਰ ਨਹੀਂ ਟੱਪਦੀ, ਔਰ ਅਸੀਂ ਵੀ ਹੋਈ ਹਾਂ। ਕਹਿੰਦਾ ਉਹ ਉਹਨੇ ਸੁਣਿਆ, ਉਹਨੇ ਕਿਹਾ ਜੀ ਬਿਲਕੁਲ ਠੀਕ ਹੈ, ਉਹਨੇ ਕਿਹਾ ਬਿਲਕੁਲ ਤੁਹਾਡੇ ਡੈਮੋਕ੍ਰੇਸੀ ਹੈ। ਫਿਰ ਉਹਨੇ ਮੈਂ ਹੁਣ ਉਹ ਲੈਂਗੁਏਜ ਇਸਤੇਮਾਲ ਕਰਨ ਲੱਗਾ ਕਿ ਵੀ ਉਹਨੇ ਅਮਰੀਕਨ ਨੇ ਉਹਨੂੰ ਕਿਹਾ ਇੱਕ ਐਬਿਊਸਿਵ ਵਰਡ ਇਸਤੇਮਾਲ ਕਰਕੇ ਕਿ ਸਾਡਾ ਅਮਰੀਕਨ ਪ੍ਰੈਜ਼ੀਡੈਂਟ ਇਹ ਹੈ ਤੇ ਉਹਨੇ ਕਿਹਾ, ਕਹਿੰਦਾ ਕਿ ਵੀ ਹੁਣ ਤੂੰ ਇਹੀ ਗੱਲ ਆਪਣੇ ਪ੍ਰੈਜ਼ੀਡੈਂਟ ਲਈ, ਉਹ ਥਰ-ਥਰ ਕੰਬਣ ਲੱਗ ਗਿਆ। ਕਹਿੰਦਾ ਬਸ ਆਹੀ ਫਰਕ ਹੈ ਕਿ ਵੀ ਅਸੀਂ, ਸਾਨੂੰ ਡੈਮੋਕ੍ਰੇਸੀ 'ਚ ਰਹਿੰਦੇ ਆ ਇਹ ਹੱਕ ਹੈ। ਮੈਂ ਭਾਵੇਂ ਉਹਨਾਂ ਦੇ ਡੈਲੀਗੇਸ਼ਨ ਨਾਲ ਆਇਆ, ਮੈਂ ਆਪਣੇ ਅਮਰੀਕਨ ਪ੍ਰੈਜ਼ੀਡੈਂਟ ਨੂੰ ਇਹ ਕਹਿ ਸਕਦਾ ਤੂੰ ਅਜੇ ਬੰਦ ਕਮਰਾ ਹੈ ਪਬਲਿਕ, ਕਹਿੰਦਾ ਮੈਂ ਇਹ ਪਬਲਿਕਲੀ ਵੀ ਕਹਿ ਸਕਦਾ, ਇਹ ਬਸ ਆਹੀ ਫਰਕ ਹੈ। ਸੋ ਮੈਂ ਸਮਝਦਾ ਹਾਂ ਵੀ ਇਹ ਇੱਕ ਹੋਪ ਸੀ। ਔਰ ਜਿਉਂ-ਜਿਉਂ ਬੇਸ਼ੱਕ ਇੱਕ ਪਾਸੇ ਬਾਈਪੋਲਰ ਵਰਲਡ ਸੋਵੀਅਤ ਯੂਨੀਅਨ ਆਪਣਾ ਟੈਂਟੈਕਲ ਫੈਲਾ ਰਿਹਾ ਸੀ, ਭਾਰਤ ਜਿਹੜਾ ਹੈ ਉਹ ਸੋਵੀਅਤ ਯੂਨੀਅਨ ਦੇ ਆਰਬਿਟ ਸੀ। ਸਾਊਥ ਅਮਰੀਕਾ 'ਚ ਉਹ ਕਿਊਬਨਸ ਹੋਣ, ਨਿਕਾਰਾਗੁਆ ਹੋਏ, ਦੂਜੇ ਮੁੱਦਿਆਂ ਦੇ ਉੱਤੇ ਕਿੰਨੀਆਂ ਹੀ ਜਿਹੜੀਆਂ 80 ਦੇ ਕਰੀਬ ਮੂਵਮੈਂਟਸ ਦੁਨੀਆ ਦੇ ਵਿੱਚ ਸੋਵੀਅਤ ਇਨਸਪਾਇਰਡ ਸੀ। ਕੋਰੀਅਨ ਵਾਰ, ਵਿਤਨਾਮ ਵਾਰ, ਇਹ ਸਾਰੀਆਂ ਪ੍ਰੋਕਸੀ ਵਾਰ ਸੀ। ਔਰ ਅਲਟੀਮੇਟਲੀ ਜਿਹੜੀ ਜਦੋਂ ਇਹ ਲੱਗਾ ਕਿ ਵੀ ਲੋਕਤੰਤਰੀ ਵੈਲਿਊਜ਼ ਦੀ ਔਰ ਇਨ ਅ ਵੇ ਈਵਨ ਕੈਪੀਟਲ ਸਿਸਟਮ ਦੀ, ਇਕੱਲੀ ਡੈਮੋਕ੍ਰੇਸੀ ਦੀ ਗੱਲ ਨਹੀਂ ਸੀ, ਸਿਸਟਮ ਜਿੱਥੇ ਕਿ ਤੁਸੀਂ ਮਰਜ਼ੀ ਨਾਲ ਐਕਸਪੈਂਡ ਕਰ ਸਕੋ। ਅਮਰੀਕਾ ਨੂੰ ਐਜ਼ ਅ ਡ੍ਰੀਮਲੈਂਡ ਦੇਖਿਆ ਜਾਂਦਾ ਸੀ ਕਿ ਭਾਈ ਇੱਥੇ ਜਿਹੜਾ ਆਉਂਦਾ ਹੈ, ਜੇ ਉਹ ਆਉਂਦੇ ਆ ਇੱਕ ਹੋਟਲ ਦੇ ਵਿੱਚ ਵੇਟਰ ਦੇ ਤੌਰ ਤੇ ਕੰਮ ਕਰਦਾ ਔਰ ਉਹ ਡ੍ਰੀਮ ਕਰਦਾ ਵੀ ਇੱਕ ਦਿਨ ਉਹ ਚੇਨ ਆਫ ਹੋਟਲਸ ਜਿਹੜੀ ਹੈ ਉਸ ਨੂੰ ਓਨ ਕਰੇਗਾ ਤਾਂ ਉਹ ਕਰ ਸਕਦਾ ਜੀ। ਸੋ ਇਸ ਸਾਰੇ ਨੂੰ ਜਦੋਂ ਜੋੜ ਕੇ 1989 ਦੇ ਸੋਵੀਅਤ ਯੂਨੀਅਨ ਦੇ ਕਲੈਪਸ ਤੋਂ ਬਾਅਦ ਇੱਕ ਪਰਫੈਕਟ ਮਾਡਲ ਦੇ ਤੌਰ ਤੇ ਹੋਰ ਵੀ ਉੱਭਰਿਆ। ਅਮਰੀਕਾ ਇੱਕੋ ਇੱਕ ਸੁਪਰ ਪਾਵਰ ਬਣੀ। ਬਟ ਅਨਫੋਰਚੂਨੇਟਲੀ ਜਿਹੜੇ ਟੌਪਿਕ ਵੱਲ ਅੱਜ ਮੈਂ ਜਿਸ ਦੇ ਪਿਛੋਕੜ 'ਚ ਸਾਰੀਆਂ ਗੱਲਾਂ ਕੀਤੀਆਂ ਨੇ,
ਅੱਜ ਇਹ ਹੋਪ ਖਾਸ ਤੌਰ ਤੇ ਪਿਛਲੇ 1 ਸਾਲ ਦੇ ਪੀਰੀਅਡ 'ਚ ਜਦੋਂ ਤੋਂ ਪ੍ਰੈਜ਼ੀਡੈਂਟ ਟਰੰਪ ਵਾਈਟ ਹਾਊਸ 'ਚ ਆਏ ਨੇ ਔਰ ਇਸ ਸਾਰੇ ਪੀਰੀਅਡ ਦੇ ਵਿੱਚ ਕਿਸ ਲੈਵਲ ਤੱਕ ਹੇਟ ਕੱਲੀ ਅਮਰੀਕਾ 'ਚ ਨਹੀਂ, ਕਿਉਂਕਿ ਪਹਿਲਾਂ ਜਿਹੜੀਆਂ ਸੁਸਾਇਟੀਜ਼ ਰੇਸਿਸਟ ਸਨ ਜਾਂ ਉਹਨਾਂ ਦੇ ਵਿੱਚ ਕੋਈ ਧੱਕਾ ਸੀ ਉਹ ਉਨੇ ਦਾਇਰਾਕਾਰ ਸੀ, ਪਰ ਕਿਉਂਕਿ ਗਲੋਬਲ ਵਿਲੇਜ ਵੀ ਬਣਿਆ, ਦੁਨੀਆ ਦੀ ਕਨੈਕਟੀਵਿਟੀ ਵੀ ਹੋਈ, ਅਮਰੀਕਾ ਐਜ਼ ਏ ਸੁਪਰ ਪਾਵਰ ਉੱਭਰਿਆ ਔਰ ਅਮਰੀਕਨ ਵੈਲਿਊਜ਼ ਜਿਨ੍ਹਾਂ ਕਰਕੇ ਅਸੀਂ ਵੀ ਕਦੇ ਜੇ ਇਸ ਮੁਲਕ 'ਚ ਆਉਣ ਦਾ ਫੈਸਲਾ ਕੀਤਾ ਕਿ ਸਾਡੇ ਲੋਕਾਂ ਦੀ ਆਜ਼ਾਦੀ ਦੀ ਗੱਲ, ਹਿਊਮਨ ਰਾਈਟਸ ਦੀ ਗੱਲ, ਐਜ਼ ਏ ਚੈਂਪੀਅਨ ਆਫ ਹਿਊਮਨ ਰਾਈਟਸ, ਹੋਪ ਆਫ ਦਾ ਓਪਰੈਸਡ ਪੀਪਲ, ਇਹ ਮੁਲਕ ਸੀ। ਪਰ ਅੱਜ ਅਫਸੋਸ ਨਾਲ ਅਸੀਂ ਇਹ ਸਮਝਦੇ ਹਾਂ, ਕਹਿੰਦੇ ਹਾਂ ਕਿ ਵੀ ਉਹ ਹੋਪ ਹੀ ਨਹੀਂ ਟੁੱਟੀ ਕਿ ਇਕੱਲੇ ਅਮਰੀਕਾ ਦੇ ਵਿੱਚ ਹੀ ਇੱਕ ਖੌਫ ਨਹੀਂ ਚੱਲ ਰਿਹਾ। ਅੱਜ ਦੁਨੀਆ ਦੇ ਵਿੱਚ ਜਿਹੜੇ ਬਾਕੀ ਡਿਕਟੇਟਰ ਡਰਦੇ ਸੀ, ਕਿਉਂਕਿ ਜਦੋਂ ਹਿਊਮਨ ਰਾਈਟਸ ਐਮਨੈਸਟੀ ਇੰਟਰਨੈਸ਼ਨਲ ਹੋਏ, ਹਿਊਮਨ ਰਾਈਟਸ ਵਾਚ ਹੋਏ, ਇਹਨਾਂ ਦੀਆਂ ਰਿਪੋਰਟਸ ਜਾਂ ਅਮਰੀਕਾ 'ਚ US ਸਿਰਫ ਬਣਿਆ, ਤੇ ਫਿਰ ਜਿਹੜੇ ਮੁਲਕਾਂ ਦੇ ਵਿੱਚ ਹਿਊਮਨ ਰਾਈਟਸ ਵਾਇਲੇਟ ਹੁੰਦੇ ਸੀ ਉਹ ਡਰਦੇ ਸੀ ਕਿ ਅਮਰੀਕਾ ਸੈਂਕਸ਼ਨਸ ਲਾਏਗਾ, UN ਦੇ ਵਿੱਚ ਜਾਏਗਾ। ਪਰ ਅੱਜ ਅਮਰੀਕਨਾਂ ਦਾ ਆਪਣਾ ਹਾਲ, ਖਾਸ ਤੌਰ ਤੇ ਵਾਈਟ ਹਾਊਸ ਨੇ ਜਿਸ ਕਿਸਮ ਦੀਆਂ ਨੀਤੀਆਂ ਹੀ ਨਹੀਂ ਬੋਲਬਾਣੀ ਵੀ ਰੱਖੀ ਹੈ, ਉਹਦੇ ਥੱਲੇ ਉਹ ਫਿਲੀਪੀਨਸ ਦਾ ਡਿਕਟੇਟਰ ਹੋਏ, ਉਹ ਨਾਰਥ ਕੋਰੀਆ ਦਾ ਹੋਏ, ਉਹ ਦੂਸਰੀਆਂ ਥਾਵਾਂ ਤੇ ਸੈਂਟਰਲ ਏਸ਼ੀਆ 'ਚ ਸੀਰੀਆ ਦਾ ਹੋਏ ਜਾਂ ਕਿਤੇ ਵੀ ਬੈਠੇ, ਔਰ ਇੰਡੀਆ ਜਿੱਥੇ 1 ਬਿਲੀਅਨ 300 ਮਿਲੀਅਨ ਲੋਕ ਰਹਿੰਦੇ ਨੇ ਉਹ ਬਿਲਕੁਲ ਹੀ ਬੇਖੌਫ ਹੋ ਕੇ ਜੋ ਕੁਛ ਉੱਥੇ ਅਕਲੀਅਤਾਂ ਦੇ ਨਾਲ, ਮਾਈਨੋਰਟੀਜ਼ ਨਾਲ ਕਰ ਰਹੇ ਨੇ। ਮੁਸਲਮਾਨਾਂ ਦੇ 200 ਮਿਲੀਅਨ ਮੁਸਲਮਾਨਾਂ ਦਾ ਕੀ ਹਾਲ ਕੀਤਾ ਹੋਇਆ ਹੈ, 30 ਮਿਲੀਅਨ ਤੋਂ ਜ਼ਿਆਦਾ ਸਿੱਖਾਂ ਦਾ ਔਰ ਈਸਾਈਆਂ ਦਾ, ਔਰ 150 ਮਿਲੀਅਨ ਤੋਂ ਜ਼ਿਆਦਾ ਦਲਿਤ ਮੂਲ ਨਿਵਾਸੀ, ਉਹਨਾਂ ਦਾ ਕੀ ਹਾਲ ਹੈ। ਪਰ ਕਿਉਂਕਿ ਅਮਰੀਕਾ ਦੀ ਆਪਣੀ ਇਸ ਪੱਖੋਂ ਟੋਟਲੀ ਡਿਕਲਾਈਨਿੰਗ ਲਾਈਨ ਹੈ ਸਾਰੇ ਹੀ ਮੁੱਦਿਆਂ ਦੇ ਉੱਤੇ, ਔਰ ਜਿਹੜਾ ਫ੍ਰੀ ਮੀਡੀਆ ਜਾਂ ਫ੍ਰੀ ਪ੍ਰੈਸ ਦੀ ਗੱਲ ਹੁੰਦੀ ਹੈ, ਇੱਕ ਤਾਂ ਫਰੀडम ਆਫ ਐਕਸਪ੍ਰੈਸ਼ਨ ਲੋਕਾਂ ਦੀ ਹੈ, ਉਹਨਾਂ ਦੇ ਨਾਲ ਤਾਂ ਜੋ ਹੈ ਹੀ ਹੈ, ਲੇਕਿਨ ਵਰਸਟ ਪਾਰਟ ਹੈ ਕਿ ਅੱਜ ਮੀਡੀਆ ਵਾਲੀ ਲਾਈਨ ਜਿਹੜੀ ਹੈ ਉਹਨੂੰ ਕਿਵੇਂ ਵਾਈਟ ਹਾਊਸ ਨੇ ਡਿਮਨਾਈਜ਼ ਕੀਤਾ, ਫੇਕ ਨਿਊਜ਼ ਕਹਿ ਕੇ। ਔਰ ਕਜ਼ਾਕਿਸਤਾਨ ਦਾ ਹੈਡ ਆਇਆ ਹੋਇਆ ਮੰਗਲਵਾਰ, ਉਹ ਵਾਈਟ ਹਾਊਸ ਓਵਲ ਆਫਿਸ ਸੀ ਔਰ CNN ਦੇ ਕੋਰਸਪੋਂਡੈਂਟ ਨੇ ਇਹਨੂੰ ਟਰੰਪ ਨੂੰ ਪੁੱਛੇ ਸਵਾਲ ਇਮੀਗ੍ਰੇਸ਼ਨ ਦੇ ਉੱਤੇ, ਤਾਂ ਉਹ ਕਹਿੰਦੇ ਗੈਟ ਆਊਟ। ਮਾਈ ਗॉड। ਔਰ ਇਸ ਸਾਰੇ ਤੋਂ ਹੁਣ ਵਾਈਟ ਹਾਊਸ ਕਹਿ ਰਿਹਾ ਜੇ ਅਸੀਂ, ਟਰੰਪ ਨੇ ਟਵੀਟ ਕੀਤਾ, ਅਸੀਂ ਫੇਕ ਨਿਊਜ਼ ਦਾ ਵੀ ਅਵਾਰਡ ਦੇਵਾਂਗੇ ਕਿ ਕਿਵੇਂ ਮੀਡੀਆ ਜਿਹੜਾ ਫੇਕ ਨਿਊਜ਼ ਕਰ ਰਿਹਾ ਹੈ। ਉਹਦਾ ਨਤੀਜਾ ਇਹ ਹੋਇਆ ਵੀ ਜਿਹੜੇ ਮੀਡੀਆ ਵਾਲੇ ਲੋਕ ਦੁਨੀਆ ਭਰ ਜਿੱਥੇ ਜਿੱਥੇ ਕੋਈ ਰਿਪੋਰਟਿੰਗ ਕਰਦੇ ਸੀ ਆਪਣੀ ਐਸਟੈਬਲਿਸ਼ਮੈਂਟ ਦੇ ਖਿਲਾਫ, ਐਸਟੈਬਲਿਸ਼ਮੈਂਟ ਦੇ ਹੌਸਲੇ ਇੰਨੇ ਕੁ ਵੱਧ ਗਏ ਨੇ ਵੀ ਉਹਨਾਂ ਨੂੰ ਉਹ ਦਰੜ ਰਹੇ ਨੇ ਸਾਰੇ ਪਾਸੇ। ਔਰ ਅੱਜ ਇੱਕ ਰਿਪੋਰਟ ਜਿਹੜੀ ਕਿ ਖਾਸ ਤੌਰ ਤੇ ਫਰੀडम ਹਾਊਸ ਜਿਹੜਾ ਕਿ ਇੱਕ ਹਿਊਮਨ ਰਾਈਟਸ ਵਾਚ ਡੌਗ ਹੈ, ਉਹਨਾਂ ਦੀ ਆਈ ਹੈ। ਉਹਦੇ 'ਚ ਉਹਨਾਂ ਨੇ ਇਹ ਰਿਪੋਰਟ ਕੀਤਾ ਕਿ ਕਿਵੇਂ ਟਰੰਪ ਦੀਆਂ ਨੀਤੀਆਂ ਨੇ ਅਲਟੀਮੇਟਲੀ ਦੁਨੀਆ ਭਰ ਦੇ ਵਿੱਚ ਡੈਮੋਕ੍ਰੇਸੀ ਦਾ ਡਿਕਲਾਈਨ ਕਰ ਦਿੱਤਾ ਹੈ, ਲੋਕਤੰਤਰ ਦਾ ਪਾਰਟ ਥੱਲੇ ਨੂੰ ਸੁੱਟ ਦਿੱਤਾ ਹੈ। ਔਰ ਦਿਲਚਸਪ ਗੱਲ ਇਹ ਹੈ ਕਿ ਈਵਨ ਜਿਵੇਂ ਅਰੀਜ਼ੋਨਾ ਸਟੇਟ ਦੇ 2 ਸੈਨੇਟਰ ਨੇ, ਇੱਕ ਸੈਨੇਟਰ ਜੈਫ ਫਲੇਕ ਹੈ, ਦੂਸਰਾ ਸੈਨੇਟਰ ਜੌਨ ਮੈਕੇਨ ਹੈ, ਇਹਨਾਂ ਦੋਨਾਂ ਨੇ, ਦੋਨੋਂ ਰਿਪਬਲਿਕਨ ਨੇ, ਇਹਨੂੰ ਪੂਰਾ ਕ੍ਰਿਟਿਸਾਈਜ਼ ਕੀਤਾ ਡੋਨਲਡ ਟਰੰਪ ਨੂੰ ਕਿ ਵੀ ਇਹ ਤਾਂ ਬੇੜਾ ਗਰਕ ਕਰਕੇ ਰੱਖ ਦਿੱਤਾ। ਔਰ ਮੈਂ ਉਸ ਨੂੰ ਵੀ ਡਿਸਕਸ ਕਰਾਂਗਾ, ਉਹ ਵੀ ਇਸ ਜਿਹੜੀ ਫਰੀडम ਹਾਊਸ ਦੀ ਰਿਪੋਰਟ ਦੀ ਬਿਗਨਿੰਗ ਹੀ ਇਸ ਦੇ ਨਾਲ ਹੁੰਦੀ ਹੈ। ਪਰ ਜਿਹੜੀ ਈਵਨ ਹੈਡਲਾਈਨ ਹੀ ਹੈ ਇਸ ਰਿਪੋਰਟ ਦੀ, ਟਰੰਪ ਇਜ਼ ਸਪੀਡਿੰਗ ਦਾ ਗਲੋਬਲ ਐਰੋਜਨ ਆਫ ਡੈਮੋਕ੍ਰੇਸੀ, ਵਾਚ ਡੌਗ ਸੇਜ਼, ਕਿ ਵੀ ਇਹ ਟਰੰਪ ਦੇ ਨਾਲ ਗਲੋਬਲੀ ਦੁਨੀਆ ਭਰ ਦੇ ਵਿੱਚ ਜਿਹੜਾ ਲੋਕਤੰਤਰ ਹੈ ਉਸ ਦਾ ਥੱਲਾ ਲੱਗ ਰਿਹਾ, ਉਹ ਜਿਹੜਾ ਹੈ ਡਿੱਗ ਰਿਹਾ ਬੜੀ ਬੁਰੀ ਤਰ੍ਹਾਂ। ਔਰ ਫਿਰ ਜਿਹੜੀ ਸੈਨੇਟਰ ਜੈਫ ਫਲੇਕ ਦੀ ਗੱਲ ਔਰ ਦੂਜੇ ਦੀ ਮੈਂ ਬਾਅਦ 'ਚ ਕਰਦਾ, ਕਿਉਂਕਿ ਇਹਦੇ 'ਚ ਉਹਨਾਂ ਨੇ ਖਾਸ ਤੌਰ ਤੇ ਕਿਹਾ ਕਿ ਵੀ ਇਹ ਜਿਹੜਾ ਪਾਰਟ ਹੈ ਕਿ ਵੀ ਕੀ ਦਾ ਆਰਗੇਨਾਈਜੇਸ਼ਨ ਯੂਜ਼ਸ ਇਟਸ ਓਨ ਮੈਟ੍ਰਿਕਸ ਟੂ ਮੇਜ਼ਰ ਦ ਹੈਲਥ ਆਫ ਏ ਨੇਸ਼ਨਸ ਡੈਮੋਕ੍ਰੇਸੀ, ਰੈਂਕਿੰਗ ਕੰਟਰੀਜ਼ ਅਰਾਊਂਡ ਦ ਵਰਲਡ ਐਜ਼ ਫ੍ਰੀ, ਪਾਰਟਲੀ ਫ੍ਰੀ ਐਂਡ ਨਾਟ ਫ੍ਰੀ। ਇਹ ਫਰੀडम ਹਾਊਸ 3 ਕੈਟਾਗਰੀ 'ਚ ਰੱਖਦਾ ਹੈ ਕਿ ਆਜ਼ਾਦ ਨਹੀਂ ਔਰ ਅੰਸ਼ਕ ਤੌਰ ਤੇ ਪਾਰਸ਼ਲੀ ਫ੍ਰੀ। According to the executive summary written by Michael Abramovich, Freedom House president, political rights and civil liberties around the world deteriorated to their lowest point in more than a decade.
ਕਿ ਇਹਨਾਂ ਜੇ 10 ਸਾਲਾਂ ਦਾ ਵੀ ਹਿਸਾਬ ਲਾਣਾ ਹੋਏ ਇਸ ਵੇਲੇ ਦੁਨੀਆ ਭਰ ਦੇ ਵਿੱਚ ਸਿਆਸੀ ਹੱਕ ਔਰ ਸਿਵਲ ਆਜ਼ਾਦੀਆਂ ਜਿਹੜੀਆਂ ਨੇ ਉਹ ਬਹੁਤ ਬੁਰੀ ਤਰ੍ਹਾਂ ਥੱਲੇ ਨੂੰ ਗਈਆਂ ਨੇ। The organization points to 12 consecutive years of democratic decline spread by nations that once seemed promising success stories. ਉਹਨੇ ਕਿਹਾ ਵੀ ਈਵਨ ਟਰਕੀ ਔਰ ਹੰਗਰੀ ਵਰਗੇ ਜਿਹੜੇ ਕਦੇ ਜਿਨ੍ਹਾਂ 'ਚ ਲੱਗਦਾ ਸੀ ਵੀ ਲੋਕਤੰਤਰ ਆਏਗਾ, they are sliding into authoritarian rule, ਕਿ ਉੱਥੇ ਵੀ ਉਹੀ authoritarian dictatorships ਆ ਰਹੀਆਂ। But this year the report noted the global plight of democracy has been made all the more dire by the Trump administration's rhetoric and posturing. ਉਹਨੇ ਕਿਹਾ ਪਰ ਇਸ ਸਾਲ ਤਾਂ ਲੋਕਤੰਤਰ ਦੇ ਭਵਿੱਖ ਨੂੰ ਸਭ ਤੋਂ ਵਰਸਟ ਜਿਹੜਾ ਨੁਕਸਾਨ ਪਹੁੰਚਾਇਆ ਦੁਨੀਆ 'ਚ ਉਹ ਟਰੰਪ ਐਡਮਿਨਿਸਟ੍ਰੇਸ਼ਨ ਦੀ ਬੋਲਬਾਣੀ ਹੈ, ਜੋ ਕੁਛ ਉਹ ਕਹਿ ਰਹੇ ਨੇ ਔਰ ਜਿਸ ਕਿਸਮ ਦੀਆਂ ਪੋਜੀਸ਼ਨਸ ਉਹ ਡਿਫਰੈਂਟ ਚੀਜ਼ਾਂ ਤੇ ਲੈ ਰਹੇ ਨੇ। ਡੈਮੋਕ੍ਰੇਸੀਜ਼ ਅੰਡਰ ਅਸੌਲਟ ਐਂਡ ਇਨ ਰੀਟਰੀਟ ਅਰਾਊਂਡ ਦਾ ਗਲੋਬ। ਇਹ ਫਰੀडम ਹਾਊਸ ਛੋਟਾ ਨਹੀਂ ਹੈ। ਉਹਨੇ ਕਿਹਾ ਵੀ ਇਸ ਵੇਲੇ ਲੋਕਤੰਤਰ ਦੇ ਉੱਤੇ ਹਮਲਾ ਹੈ, ਲੋਕਤੰਤਰ ਹਮਲੇ ਥੱਲੇ ਹੈ ਐਂਡ ਇਨ ਰੀਟਰੀਟ ਅਰਾਊਂਡ ਦਾ ਗਲੋਬ। ਦੁਨੀਆ ਭਰ ਦੇ ਵਿੱਚ ਇਹ ਆਪਣੀ ਪੋਜੀਸ਼ਨ ਪਿੱਛੇ ਨੂੰ ਜਾ ਰਹੀ, ਯਾਨੀ ਲੋਕਤੰਤਰ ਮਾਈਨਸ ਹੋ ਰਿਹਾ ਦੁਨੀਆ ਚੋਂ। ਇਹ ਕ੍ਰਾਈਸਿਸ ਦੈਟ ਹੈਜ਼ ਇੰਟੈਂਸੀਫਾਈਡ ਐਜ਼ ਅਮਰੀਕਾਜ਼ ਡੈਮੋਕ੍ਰੈਟਿਕ ਸਟੈਂਡਰਡਸ ਐਰੋਡ ਐਟ ਐਨ ਐਕਸਲਰੇਟਿੰਗ ਪੇਸ। ਉਹਨਾਂ ਨੇ ਕਿਹਾ ਕਿ ਇੰਨੀ ਤੇਜ਼ੀ ਨਾਲ ਅਮਰੀਕਾ ਦੇ ਜਿਹੜੇ ਜਮਹੂਰੀ ਨਿਜ਼ਾਮ ਦੀ ਗਿਰਾਵਟ ਆ ਰਹੀ ਹੈ ਕਿ ਦੁਨੀਆ ਭਰ ਦੇ ਵਿੱਚ ਜਿਹੜੀਆਂ ਲੋਕਤੰਤਰਿਕ ਵੈਲਿਊਜ਼ ਨੇ ਉਹ ਬਿਲਕੁਲ ਜਿਹੜੀਆਂ ਨੇ ਉਹ ਤਬਾਹੀ ਵੱਲ ਜਾ ਰਹੀਆਂ ਨੇ। ਔਰ ਫਿਰ ਉਹਨਾਂ ਨੇ ਫਰੀडम ਹਾਊਸ bemoaned Trump's retreat from America's supposed traditional role as a champion of democratic principles around the world। ਕਿ ਵੀ ਇਹ ਜਿਹੜਾ ਅਮਰੀਕਾ ਦਾ ਰੋਲ ਸੀ ਦੁਨੀਆ ਦੇ ਵਿੱਚ ਜਮਹੂਰੀ ਕਦਰਾਂ ਕੀਮਤਾਂ ਦਾ ਚੈਂਪੀਅਨ ਹੋਣਾ, ਉਹਦੇ ਨਾਲੋਂ ਇਹ ਭੱਜ ਗਏ। As we noted in this space before, Trump has largely replaced talk of universal values and rights with appeals to a narrow cultural or civilizational identity, exposing divisive fault lines within Western societies। ਉਹਨੇ ਕਿਹਾ ਕਿੱਥੇ ਯੂਨੀਵਰਸਲਿਜ਼ਮ ਦਾ ਗਲੋਬਲ ਕਾਨਸੈਪਟ ਸੀ ਔਰ ਟਰੰਪ ਬੜੀ ਸੁੰਗੜੀ ਹੋਈ ਘੱਟ ਔਰ ਜਿਹੜੀ ਨੈਰੋ ਸਾਰਾ ਵਿਆਖਿਆ ਕਰ ਰਿਹਾ, ਜਿਵੇਂ ਫਸਟ ਅਮਰੀਕਨ ਜਾਂ ਹੁਣ ਆ ਜਿਵੇਂ ਉਹਨੇ ਸਾਰੀਆਂ ਹੀ ਸਾਊਥ ਅਮਰੀਕਨ ਕੰਟਰੀਜ਼ ਔਰ ਅਫਰੀਕਨਸ ਨੂੰ ਸ਼ਿਟ ਹੋਰ ਐਡਰੈਸ ਕੀਤਾ। ਸੋ ਉਹਨੇ ਕਿਹਾ ਵੀ ਬਿਲਕੁਲ ਹੀ ਇਹਨੇ ਥੱਲਾ। ਆਲ ਦਾ ਵਾਈਲ ਐਜ਼ ਐਬਰਾਮਟਸ ਰੋਡ ਦਾ ਅਮਰੀਕਨ ਲੀਡਰ ਐਕਸਪ੍ਰੈਸਡ ਫੀਲਿੰਗਸ ਆਫ ਐਡਮਿਰੇਸ਼ਨ ਐਂਡ ਈਵਨ ਪਰਸਨਲ ਫਰੈਂਡਸ਼ਿਪ ਫॉर some of the world's most loathsome strong men and dictators। ਕਿ ਦੁਨੀਆ 'ਚ ਜਿਹੜੇ ਮੋਸਟ ਘ੍ਰਿਣਿਤ ਜਿਨ੍ਹਾਂ ਨੇ ਕੰਮ ਕੀਤੇ ਨੇ ਔਰ ਉਹਨਾਂ ਦੀ ਤਾਰੀਫ ਦੇ ਵਿੱਚ ਜਿਹੜਾ ਹੈ ਇਹ ਟਰੰਪ ਜਿਹੜਾ ਉਹ ਕਸੀਦੇ ਪੜ੍ਹ ਰਹੇ। ਸੋ ਹੋਰ ਵੀ ਰਿਪੋਰਟ ਹੈ ਔਰ ਜਿਹੜੀ ਇਹ ਗੱਲ ਦੋਨੋਂ ਹੀ ਸੈਨੇਟਰਸ ਨੇ ਕਹੀ, ਮੈਕੇਨ ਨੇ ਇਹ ਗੱਲ ਪਹਿਲਾਂ ਕਹੀ ਸੀ ਔਰ ਅੱਜ ਜੈਫ ਫਲੇਕ ਦੀ ਸਟੇਟਮੈਂਟ ਹੈ। ਮੈਕੇਨ ਨੇ ਕਿਹਾ ਸੀ ਇਸ ਮੁੱਦੇ ਦੇ ਉੱਤੇ in the opinion Trump continues his unrelenting attacks on integrity of American journalists and news outlets। ਉਹਨੇ ਕਿਹਾ ਵੀ ਅਨਰਿਲੈਂਟਿੰਗ ਬਿਨਾਂ ਰੁਕੇ ਉਹ ਅਮਰੀਕਨ ਪੱਤਰਕਾਰਾਂ ਔਰ ਮੀਡੀਆ ਦੇ ਉੱਤੇ ਅਟੈਕ ਕਰ ਰਿਹਾ। ਰੋਟ ਮੈਕੇਨ who is fighting aggressive brain cancer, ਹਾਲਾਂ ਉਹ ਖੁਦ ਬ੍ਰੇਨ ਕੈਂਸਰ ਦਾ ਸ਼ਿਕਾਰ ਹੈ। This has provided cover for repressive regimes to follow suit। ਉਹਨੇ ਕਿਹਾ ਵੀ ਇਹ ਟਰੰਪ ਦੀਆਂ ਨੀਤੀਆਂ ਦਾ ਨਤੀਜਾ ਹੈ ਕਿ ਦੁਨੀਆ ਭਰ ਜਿਹੜੇ ਜ਼ੁਲਮ ਕਰਨ ਵਾਲੇ ਦਬਾਉਣ ਵਾਲੇ ਸਿਸਟਮ ਨੇ ਉਹਨਾਂ ਨੂੰ ਇਹਦੇ ਚੋਂ ਹੌਸਲਾ ਮਿਲਦਾ ਹੈ। ਔਰ ਇਸ ਸਾਰੇ ਚੋਂ ਉਹਨੇ ਜਿਹੜਾ ਮੈਂ ਜਦੋਂ ਸੈਨੇਟਰ ਫਲੈਕ ਦੀ ਗੱਲ ਕਰਾਂ ਕਿਉਂਕਿ ਮੈਂ ਘੜੀ ਵੱਲ ਵੀ ਦੇਖ ਰਿਹਾ ਜੀ, ਸੈਨੇਟਰ ਫਲੈਕ ਨੇ ਅੱਜ ਸੈਨੇਟ ਦੇ ਹਾਊਸ 'ਚ ਖਲੋ ਕੇ ਕਿਹਾ ਕਿ ਵੀ ਇਹ ਜਿਹੜਾ ਟਰੰਪਸ ਪੋਰਟਰੇਅਲ ਆਫ ਪ੍ਰੈਸ ਐਜ਼ ਦ ਐਨਮੀ ਆਫ ਪੀਪਲ and repeated White House references to fake news and alternative facts has spurred cowards such as Soviet President, Syrian President Assad and Philippine President Roger Durrett। उन्हें ये कंपेयर किया इवन सेनेटर ने कि ये स्टालिन की तरह, स्टालिन who led the Soviet Union from the mid 1920s until he died in 1953 used the phrase enemy of the people। उन्हें कहा भी ਇਹ ਸਟਾਲਿਨ ਤੋਂ ਬਾਅਦ ਇਹ ਟਰੰਪ ਹੈ ਜਿਹੜਾ ਕਿ ਇਹ ਲੈਂਗੁਏਜ ਇਸਤੇਮਾਲ ਕਰ ਰਿਹਾ ਹੈ ਮੀਡੀਆ ਲਈ ਕਿ ਐਨਮੀ ਆਫ ਦਾ ਪੀਪਲ ਨੇ। ਫਿਰ ਉਹਨੇ ਕਿਹਾ ਵੀ ਇਹਦਾ ਮਤਲਬ ਇਹ ਹੁੰਦਾ ਹੈ ਕਿ ਜਦੋਂ ਤੁਸੀਂ ਐਨਮੀ ਆਫ ਦਾ ਪੀਪਲ ਕਹਿੰਦੇ ਹੋ
फिर ਇਹਦਾ मतलब ਹੁੰਦਾ ਐਨਾਹੀਲੇਸ਼ਨ ਵੀ ਇਹਨਾਂ ਨੂੰ ਖਤਮ ਕਰ ਦੇਾਂਗੇ ਇਹਨਾਂ ਨੂੰ ਤਬਾਹ ਕਰ ਦੇਾਂਗੇ ਔਰ ਇਸ ਸਾਰੇ ਨੂੰ ਕਿ ਵੀ ਇਹ ਜਿਹੜਾ ਜਿਵੇਂ ਟਰੰਪ ਨੇ ਕਿਹਾ ਨੋਟਿੰਗ ਟਰੰਪ ਹੈਜ਼ ਸੈਡ ਹੀ ਵਿਲ ਗਿਵ ਆਊਟ ਅਵਾਰਡਸ ਫॉर ਮੋਸਟ ਕਰਪਟ ਐਂਡ ਡਿਸਹੋਨੈਸਟ ਮੀਡੀਆ Flake said it beggars belief that American president would engage in such a spectacle क्योंकि सोच भी नहीं सकता कि अमरीका का प्रेजिडेंट जिहड़ा है इस किस्म ਦੀਆਂ ਗੱਲਾਂ ਕਰ ਸਕਦਾ ਸੋ ਕੁੱਲ ਮਿਲਾ ਕੇ ਇਹਨਾਂ ਦੋਨਾਂ ਹੀ ਸੈਨੇਟਰਸ ਨੇ ਔਰ ਦੋਨੋਂ ਹੀ ਰਿਪਬਲਿਕਨਸ ਨੇ ਇਹਨੂੰ ਜਿਹੜਾ ਉਹ ਚੈਲੰਜ ਕੀਤਾ ਹੈ ਜਿਹੜੀ ਪੋਜ਼ਿਟਿਵ ਗੱਲ ਹੈ ਪਰ ਨਾਲ ਦੀ ਨਾਲ ਹੀ ਵਾਈਟ ਹਾਊਸ ਨੇ ਜਿਹੜਾ ਇਹ ਸਾਰਿਆਂ ਨੂੰ ਸੈਨੇਟਰ ਜੈਫ ਫਲੇਕ ਨੂੰ ਉਹ ਲਿਖਦਾ ਹੈ ਜਿਹੜਾ ਟਰੰਪ ਹੈ ਫਲੇਕੀ ਉਹਦਾ ਉਹਨੂੰ ਵੀ ਰਿਡੀਕਿਊਲ ਕਰ ਰਿਹਾ ਔਰ ਇਹਦੇ ਨਾਲ ਹੀ ਜਦੋਂ ਅਸੀਂ ਅੱਜ ਇਹ ਡਿਸਕਸ ਕਰ ਰਹੇ ਹਾਂ ਹਿਊਮਨ ਰਾਈਟਸ ਵਾਚ ਦੀ ਰਿਪੋਰਟ ਗਲੋਬਲ ਰਿਪੋਰਟ ਆਈ ਹੈ ਔਰ ਉਹਦੇ 'ਚ ਇੰਡੀਆ ਬਾਰੇ ਬੜਾ ਸਪੈਸੀਫਿਕਲੀ ਇਹ ਕਹਿਣਾ ਕਿ ਵੀ ਜਿਹੜਾ ਭਾਰਤ ਦੇ ਵਿੱਚ ਹਾਲਾਤ ਬਹੁਤ ਮਾੜੇ ਨੇ ਲਿਮਿਟਸ ਔਨ ਫ੍ਰੀ ਸਪੀਚ ਐਂਡ ਅਟੈਕ ਔਨ ਰਿਲੀਜੀਅਸ ਮਾਈਨੋਰਿਟੀਜ਼ often led by vigilante Hindu groups that claim to be supporters of ruling Bharatiya Janata Party are an increasing concern in India कि घट गिणतियां हमले का शिकार ने और उन्होंने हिंदू तवियां दे विजिलांटे ग्रुप अटैक कर रहे हैं स्टूडेंट्स वर एक्यूज्ड ऑफ सैडिशन फॉर एक्सप्रैसिंग देयर व्यूज़ विद्यार्थियों के उत्ते देशद्रोह के केस ने अपने व्यूज़ एक्सप्रैस करने लई पीपल हु रेज्ड कंसर्न ओवर चैलेंजेस टू सिविल लिबर्टीज़ वर डीम्ड एंटाई इंडियन जिन्होंने अपने विचार दिते जो पाबंदियां ने सिविल लिबर्टीज उन्होंने कह दिता कि देश विरोधी ने दलित्स एंड मुस्लिम्स वर अटैक्ड ऑन सस्पीशन दे हैड किल्ड स्टोलन और सोल्ड काउज फॉर बीफ मुसलमानों ते हमले हो रहे हैं जी तुसी गावां चुरा लईआं तुसी बीफ खा रहे हो तुसी गावां वेच रहे हो एंड नॉन गवर्नमेंटल ऑर्गेनाइजेशंस केम अंडर प्रेशर ड्यू टू इंडियाज रेस्ट्रिक्टिव फॉरन फंडिंग रेगूलेशन कि वो इस किस्म का उन्होंने रेस्ट्रिक्शन ला दित्तियां ने कि NGOs काम नहीं कर सकदियां एक क्रैकडाउन ऑन वायलेंट प्रोटेस्ट इन जम्मू एंड कश्मीर बिगनिंग इन जुलाई किल्ड ओवर 90 पीपल एंड इंजर्ड हंड्रेड्स कि जम्मू कश्मीर की गल है 90 तो ज़्यादा मारे सैकड़े जिहड़े जख्मी ने और जिहड़ियां पुलिस और सिक्योरिटी फोर्सेस ने वो टॉर्चर एंड एक्स्ट्रा जुडिशल किलिंग्स इंक्लूडिंग रिपोर्ट्स ऑफ sexual assault and other abuses by security forces in the central Indian state of Chhattisgarh and Jammu and Kashmir. So ये भी big report है क्योंकि दुनिया के सारे देशों की है पर मैं देख रहे हैं भी समा इजाज़त नहीं दिंदा है सो मैं देख रहे हैं कि भी आज ये दो मुल्क एक पास है यूनाइटेड स्टेट्स ऑफ अमेरिका जिहड़ा बीकॉन ऑफ होप सी वो किधर नूं डिटीरियोरेट कर रहा है 1 बिलियन 300 मिलियन का मुल्क जिहड़ा अपने आप को लार्जेस्ट डेमोक्रेसी कहता है तो दोनों च एक पासे मोदी और एक पासे ट्रंप और किस किस्म लोकतंत्र के नाम ते बाकियां दा तां जिथे डिक्टेटरशिप्स ने राजाशाहियां ने मिडल ईस्ट के जिन्ने किंगडम ने वो की करदे उन्होंने तो पहले ही जिहड़ा वो जुल्म की लाइन रखी है मुढ़ले हक्कां नूं खोया होया जां रशिया दे विच की हुंदा है जां दूसरे रिजीम्स दे विच की हुंदा है पर ये दो डेमोक्रेसी जिथे 1/3 का आलमोस्ट ह्यूमन काइंड असी कह सकते हैं रफली जे उत्थे ये हाल है तो फिर बाकियां नूं किने कहना भी तुसी की कर रहे हो क्योंकि हुण डेमोक्रेसी दे नां थल्ले ही इस किस्म का प्रैस का गला घुटिया जा रहा है मुढ़लियां आज़ादियां तुहाडे आर्थिक हकूक और हर किस्म की जिहड़ी नफरत चार चफेरे सो ये एक अफसोसनाक वेरी सैड न्यूज़ जिहड़ा ओवरऑल ही जिहड़ा पीरीयड चल रहा क्योंकि अज नहीं होया है ये तो डिक्लाइन जिहड़ा है पिछले डेकेड दे विच ही शुरू है 9/11 तो बाद ही अमरीका दा एक्सपोजर शुरू हो गया सी लेकिन ट्रंप दे आण तो बाद हुणे बिल्कुल जिहड़ा वो सिखर ते है और वेरी बैड रब ही रहमत करे बिल्कुल डॉक्टर साहब इत्थे लैने ब्रेक टेक तो पहला असीं अपने दर्शकां ते ਸਰੋਤਿਆਂ ਨੂੰ अपील ते बेनती कर दी है व्यूअर्स जे तुसीं सच्चियां ते खरियां खबरां सुननियां ते देखनियां चाहते हो तो TV84 की वध तो वध माइक सहायता करो तुसीं अपनी माइक सहायता इन्हां 3 वेज राहीं TV84 की जो वैबसाइट है उस ते कर सकते हो जिस तरह कि 1 टाइम डोनेशन मंथली डोनेशन जां फिर तुसीं TV84 के नाम से चैक बना के सानूं मेल कर सकते हो साडे इस पते ते 36-01 37th Avenue Long Island City न्यूयॉर्क 11101 USA जां फिर तुसीं साडे फोन नंबर ते भी संपर्क कर सकते हो 5164060694 व्यूअर्स दोस्ताना इस तरह बने रहना मिलते हैं आफ्टर दिस शॉर्ट ब्रेक